ਜੀ। ਅਗਲੀ ਗੱਲ ਕਰੀਏ ਭਗਵੰਤ ਮਾਨ ਦੀ ਸਿਹਤ ਕ੍ਰਾਂਤੀ ਦੀ, ਕਹਿੰਦੇ ਇਹਦਾ ਤਾਂ ਟਾਇਰ ਹੀ ਪੈਂਚਰ ਹੋ ਗਿਆ ਜੀ। ਦੇਖੋ, ਸਿਹਤ ਕ੍ਰਾਂਤੀ ਦੇ ਮਾਮਲੇ 'ਚ ਆਮ ਆਦਮੀ ਪਾਰਟੀ ਮਨੀਸ਼ ਸਿਸੋਦੀਆ ਨੂੰ ਰੋਲ ਮਾਡਲ ਵਜੋਂ ਪੇਸ਼ ਕਰਦੀ ਰਹੀ ਆ। ਜੀ। ਸਿਹਤ ਕ੍ਰਾਂਤੀ ਦੇ ਮਾਮਲੇ 'ਚ ਮੁਹੱਲਾ ਕਲੀਨਿਕਾਂ ਨੂੰ ਸਿਹਤ ਦੇ ਮਾਮਲੇ 'ਚ PhD ਵਜੋਂ ਪੇਸ਼ ਕਰਦੀ ਰਹੀ ਆ। ਕਿ ਦੇਖੋ ਜੀ, ਇਹੋ ਜਿਹਾ ਫਾਰਮੂਲਾ ਤਾਂ ਕਿਸੇ ਨੂੰ ਸੁਝਿਆ ਹੀ ਨਹੀਂ ਜਿਹੜਾ ਅਸੀਂ ਲਿਆਏ। ਜਦੋਂ ਕਿ ਪੰਜਾਬ ਦੇ ਪਿੰਡਾਂ 'ਚ ਪਹਿਲਾਂ ਹੀ ਮੁੱਢਲੇ ਸਿਹਤ ਕੇਂਦਰ ਬਣੇ ਹੋਏ ਸੀ। ਸਾਡੇ ਕੋਲ ਢਾਂਚਾ ਸੀ, ਸਾਡੇ ਕੋਲ ਉਸ ਸਿਸਟਮ ਨੂੰ ਦੁਰਸਤ ਕਰਨ ਦੀ ਲੋੜ ਸੀ ਬਸ। ਸਹੀ। ਪਰ ਤੁਸੀਂ ਉਸ ਦੇ ਪੈਰਲਲ ਨਵਾਂ ਸਿਸਟਮ ਖੜਾ ਕਰਨ ਦੀ ਕਵਾਇਦ ਚਲਾਈ, ਕਿਉਂਕਿ ਤੁਹਾਨੂੰ ਉਹਦੇ ਵਿੱਚੋਂ ਮੁਨਾਫਾ ਹੁੰਦਾ ਸਿੱਧਾ ਜੀ। ਤੇ ਉਹ ਮੁਨਾਫੇ ਦੇ ਚੱਕਰ ਤੁਸੀਂ ਆਪਣੇ ਫੱਟੇ ਲਾਏ, ਬੋਰਡ ਲਾਏ, ਤੇ ਲਓ ਜੀ ਮੁਹੱਲਾ ਕਲੀਨਿਕਾਂ ਦੀ ਚਰਚਾ ਤੁਰ ਪਈ। ਪਰ ਪਿਛਲੇ 6 ਮਹੀਨੇ ਸਾਲ ਤੋਂ ਕਿਸੇ ਨੂੰ ਮੁਹੱਲਾ ਕਲੀਨਿਕ ਦਾ ਨਾਂ ਵੀ ਚੇਤੇ ਹੋਵੇ ਤਾਂ ਮੈਨੂੰ ਦੱਸ ਦਿਓ, ਕਿਸੇ ਜਵਾਨ ਤੇ ਆਇਆ ਹੋਵੇ ਕਦੇ। ਸਹੀ। ਧਿਆਨ 'ਚ ਨਹੀਂ ਆ ਰਿਹਾ, ਕਿਉਂਕਿ ਤੁਹਾਨੂੰ ਜ਼ਿਆਦਾਤਰ ਫੱਟੇ ਤਾਰਨੇ ਪੈ ਗਏ। ਉੱਥੇ ਆਯੁਸ਼ਮਾਨ ਯੋਜਨਾ, ਪਤਾ ਨਹੀਂ ਕੀ ਯੋਜਨਾ, ਕੇਂਦਰ ਵਾਲੀਆਂ ਯੋਜਨਾਵਾਂ ਜੀ, ਉਹ ਲਾਉਣੇ ਪੈ ਗਏ ਤਾਂ ਕਿ ਪੈਸੇ ਪੂਸੇ ਚਾਰ ਮਿਲ ਜਾਣ। ਫਿਰ ਤੁਹਾਨੂੰ ਲੱਗਿਆ ਕਿ ਆਪਣਾ ਤਾਂ ਇਸ ਮਾਮਲੇ 'ਚ ਮਹਾਰਤ ਵਾਲਾ ਕੰਮ ਪਿੱਛੇ ਰਹਿ ਜਾਊਗਾ। ਫਿਰ ਅਸੀਂ ਹੋਰਨਾਂ ਸੂਬਿਆਂ 'ਚ ਪ੍ਰਚਾਰਨ ਲਈ ਪੰਜਾਬ ਨੂੰ ਸਿਹਤ ਦਾ ਮਾਡਲ ਬਣਾ ਲਿਆ। ਹੁਣ ਅਸੀਂ 10 ਲੱਖ ਵਾਲੀ ਸਿਹਤ ਬੀਮਾ ਯੋਜਨਾ ਪ੍ਰਚਾਰਦੇ ਹਾਂ ਜੀ। ਤੇ ਆਪਾਂ ਉਹਦੇ ਬਾਰੇ ਵਿਸਤਾਰਤ ਗੱਲ ਕਰ ਚੁੱਕੇ ਹਾਂ। ਜਦੋਂ ਇਹ 10 ਲੱਖ ਵਾਲੀ ਸਿਹਤ ਬੀਮਾ ਯੋਜਨਾ ਲੈ ਕੇ ਆਏ ਤਾਂ ਆਪਾਂ ਉਹਦੀ ਤਾਰੀਫ ਕੀਤੀ, ਸਵਾਗਤ ਕੀਤਾ। ਆਪਾਂ ਕਿਹਾ ਕਿ ਜੇ ਯੋਜਨਾ ਅਮਲੀ ਰੂਪ 'ਚ ਆ ਜਾਵੇ, ਸੱਚਮੁੱਚ ਇਹਦੇ ਵਿੱਚੋਂ ਕਮਿਸ਼ਨ ਵਾਲੀ ਖੇਡ ਦੀ ਬਜਾਏ ਲੋਕ ਹਿੱਤ ਲਈ ਆ ਜਾਵੇ ਤਾਂ ਬਹੁਤ ਲਾਹੇਵੰਦ ਹੈ। ਪਰ ਜਦੋਂ ਤੁਸੀਂ ਉਸ ਨੂੰ ਸਾਰਾ ਕੁਝ ਪ੍ਰਾਈਵੇਟ ਹਸਪਤਾਲ ਕੰਨੀ ਨੂੰ ਧੱਕ ਰਹੇ ਹੋ, ਮਰੀਜ਼ਾਂ ਨੂੰ ਇਹ ਕਹਿਣਾ ਚਾਹੁੰਦੇ ਹੋ ਕਿ ਸਰਕਾਰੀ ਹਸਪਤਾਲਾਂ ਜਾਓ, ਪ੍ਰਾਈਵੇਟ ਬੜਿਓ, ਤਾਂ ਫਿਰ ਸ਼ੰਕੇ ਸ਼ੋਭੇ ਪੈਦਾ ਹੁੰਦੇ ਆ ਕਿ ਨਕਲੀ ਬਿੱਲ ਬਣਨਗੇ, ਹਸਪਤਾਲ ਨੂੰ ਜਿੰਨੇ % ਮਿਲਣਾ ਮਿਲੂਗਾ, ਬਾਕੀ ਕਿਹਦੀ ਜੇਬ 'ਚ ਜਾਊਗਾ। ਇਹ ਸਵਾਲ ਉੱਠ ਰਹੇ ਸੀ। ਇਹ ਉੱਠ ਰਹੇ ਸਵਾਲਾਂ ਦੇ ਦਰਮਿਆਨ ਮਲੇਰਕੋਟਲੇ ਤੋਂ ਇੱਕ ਪਟੀਸ਼ਨ ਹਾਈਕੋਰਟ 'ਚ ਆਈ। ਉਹ ਪਟੀਸ਼ਨ ਦਾ ਆਧਾਰ ਸੀ ਕਿ ਜੀ ਸਾਡਾ ਵੀ ਜ਼ਿਲ੍ਹਾ ਹੈ, ਇਸ ਜ਼ਿਲ੍ਹੇ 'ਚ ਵੀ ਲੋਕ ਵੱਸਦੇ ਆ, ਉੱਥੇ ਵੀ ਮਰੀਜ਼ ਹੈ, ਉਹ ਵੀ ਕਈ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਆ। ਇਸ ਜ਼ਿਲ੍ਹੇ 'ਚ ਇੱਕ ਵੀ ICU ਨਹੀਂ ਹੈਗਾ। ਹੁਣ ਮਤਲਬ ਇਹ ਸਰਕਾਰੀ ਪੱਧਰ ਤੇ ਪਹਿਲੂ ਹੈ, ਪ੍ਰਾਈਵੇਟ ਤਾਂ ਪਹੁੰਚ ਅਪਰੋਚ ਕਿਤੇ ਵੀ ਹੋਊਗੀ। ਉਹ ਤਾਂ ਮੋਹਾਲੀ ਤੱਕ ਆ ਕੇ ਵੱਡੀਆਂ ਦੁਕਾਨਾਂ ਖੁੱਲੀਆਂ ਹੈ ਨਾ। ਸਵਾਲ ਤਾਂ ਉੱਤੇ ਸਥਾਨਕ ਤੌਰ ਦੇ ਉੱਤੇ ਇਹਦੇ ਪ੍ਰਬੰਧਾਂ ਦਾ। ਜਦੋਂ ਇਹ ਪਹਿਲੂ ਆਇਆ ਤਾਂ ਮਾਨਯੋਗ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਸਵਾਲ ਪੁੱਛ ਲਿਆ ਕਿ ਚਲੋ ICU ਤਾਂ ICU, ਤੁਸੀਂ ਮਾੜਾ ਜਿਹਾ ਇੰਨਾ ਦੱਸੋ ਕਿ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਕਿੰਨੀਆਂ ਕੁ ਤੁਹਾਡੇ ਕੋਲ ਮਤਲਬ ਕਿ CT ਸਕੈਨ ਦੀਆਂ, ਕਿੰਨੀਆਂ MRI ਦੀਆਂ ਮਸ਼ੀਨਾਂ ਲਾਈਆਂ ਹੋਈਆਂ ਸੀ ਜਾਂ ਰਿਕਾਰਡ ਮੰਗਿਆ। ਸਹੀ ਹੈ ਪ੍ਰਵੀਨ ਜੀ, 21ਵੀਂ ਸਦੀ 'ਚ AI ਦੇ ਯੁੱਗ 'ਚ, ਟੈਕਨੋਲੋਜੀ ਦੇ ਸਿਖਰ 'ਚ, ਭਗਵੰਤ ਮਾਨ ਦੇ ਟੋਟਕਿਆਂ ਸੋਚਕਿਆਂ ਦੂਆਂ ਨੂੰ ਭੰਡਣ ਵਾਲੇ ਸਿਖਰ ਦੇ ਦੌਰ 'ਚ ਪੰਜਾਬ ਸਰਕਾਰ ਲਿਖ ਕੇ ਜਵਾਬ ਦਿੰਦੀ ਹੈ ਕਿ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚੋਂ 17 ਜ਼ਿਲ੍ਹਿਆਂ 'ਚ ਇੱਕ ਵੀ MRI ਦੀ ਮਸ਼ੀਨ ਨਹੀਂ, ਇੱਕ ਵੀ CT ਸਕੈਨ ਦੀ ਮਸ਼ੀਨ ਨਹੀਂ। ਜੀ। ਆਏ ਪੰਜਾਬ ਦੀ ਸਿਹਤ ਕ੍ਰਾਂਤੀ। ਮੈਂ ਕਹਿੰਦਾ ਪਹਿਲਿਆਂ ਨੇ ਕੁਛ ਨਹੀਂ ਕੀਤਾ, ਤੁਸੀਂ ਤਾਂ ਇਹਦੀ ਮਹਾਰਤ ਸਿੱਖ ਕੇ ਆਏ ਸੀ। ਸਹੀ ਹੈ। ਤੁਸੀਂ ਤਾਂ PhD ਕਰਕੇ ਆਏ ਸੀ। 4 ਸਾਲਾਂ 'ਚ ਤੁਸੀਂ ਕਿੰਨੀਆਂ ਮਸ਼ੀਨਾਂ ਲਾਈਆਂ? ਭਗਵੰਤ ਮਾਨ ਜੀ ਬਤੌਰ MP ਹੁੰਦੇ ਆ, ਵਿਰੋਧੀ ਧਿਰ ਦੇ ਵਿੱਚ ਵਿਚਰਦੇ ਆ, ਤੁਸੀਂ ਸਟੇਜਾਂ ਤੋਂ ਕਹਿੰਦੇ ਹੁੰਦੇ ਸੀ ਇਹ ਬਿਲਡਿੰਗਾਂ ਹਸਪਤਾਲ ਦੀਆਂ ਬਣ ਗਈਆਂ ਜੀ, ਉਹਨਾਂ 'ਚ ਮਸ਼ੀਨਾਂ ਨਵੀਆਂ ਐਕਸਰੇ ਦੀਆਂ ਆ ਗਈਆਂ, ਚ ਕਬੂਤਰ ਨਿਕਲਦੇ ਆ ਜੀ, ਬੰਦੇ ਹੀ ਨਹੀਂ ਹੈਗੇ ਜੀ। ਸਹੀ ਹੈ। ਤੇ ਹੁਣ ਤੁਹਾਡੇ ਕੋਲ ਤਾਂ ਮਸ਼ੀਨਾਂ ਵੀ ਨਹੀਂ ਲੱਗੀਆਂ, ਕੋਈ ਕਬੂਤਰ ਨਿਕਲ ਚੁੱਕੀਆਂ ਵੀ। ਤੁਸੀਂ ਕੀ ਕੀਤਾ? ਸੋ ਇਹ ਆਪਣੇ ਆਪ 'ਚ ਸਵਾਲ ਹੈ ਕਿ ਸਿਰਫ 6 ਜ਼ਿਲ੍ਹੇ ਨੇ, ਕਹਿੰਦੇ ਜੀ ਇਹ ਰਿਪੋਰਟ ਦਿੱਤੀ ਹੈ ਸਰਕਾਰ ਨੇ ਆਪ, ਕਿ ਮਾਤਰ 6 ਜ਼ਿਲ੍ਹੇ ਨੇ ਜਿਨ੍ਹਾਂ ਕੋਲ MRI ਔਰ CT ਸਕੈਨ ਦੀ ਮਸ਼ੀਨ ਹੈ। ਤੇ ਕਿਹੜੀ ਸਿਹਤ ਦੀ ਗੱਲ ਕਰਦੇ ਜੀ? ਕਿਹੜੀ ਸਿਹਤ ਕ੍ਰਾਂਤੀ ਦੀ ਗੱਲ ਕਰਦੇ ਆ? ਫੱਟੇ ਲਾਉਣ ਨੂੰ, ਬੋਰਡ ਲਾਉਣ ਨੂੰ, ਇਸ਼ਤਿਹਾਰ ਦੇਣ ਨੂੰ, ਆਪਣੀ ਗੋਦੀ 'ਚ ਬੈਠੇ ਮੀਡੀਆ ਨੂੰ ਫੁੱਲ ਪੇਜ ਦੇ ਪੰਨਿਆਂ ਦੇ ਇਸ਼ਤਿਹਾਰ ਦੇਣ ਨੂੰ, ਚੈਨਲਾਂ ਤੇ ਚਲਾਉਣ ਲਈ ਇਸ਼ਤਿਹਾਰ ਦੇਣ ਨੂੰ ਸਿਹਤ ਕ੍ਰਾਂਤੀ ਨਹੀਂ ਕਹਿੰਦੇ ਜਨਾਬ। ਲੋਕਾਂ ਨੂੰ ਜਦੋਂ ਡਾਕਟਰ ਪੱਟੀ ਦਵਾਈ ਮਿਲਣ ਲੱਗੇ ਉਹਨੂੰ ਕਹਿੰਦੇ ਆ। ਚੰਗਾ ਹੁੰਦਾ ਤੁਸੀਂ ਜੇ ਸੱਚਮੁੱਚ ਤੁਹਾਡਾ ਲੋਕਾਂ ਦੇ ਮਸਲਿਆਂ ਨੂੰ ਹੱਲ ਕਰਨ ਦਾ ਪਹਿਲੂ ਹੁੰਦਾ ਤਾਂ ਤੁਸੀਂ ਸਰਕਾਰੀ ਹਸਪਤਾਲ, ਸਰਕਾਰੀ ਸਿਹਤ ਕੇਂਦਰਾਂ ਨੂੰ ਮਜ਼ਬੂਤ ਕਰਦੇ, ਨਾ ਕਿ ਪ੍ਰਾਈਵੇਟ ਹਸਪਤਾਲਾਂ ਨੂੰ ਮੌਜ ਕਰਨ ਦੇ ਲਈ। ਇਹ ਸਾਰੀ ਰੁਕਦੀ ਕਿਉਂ ਹੈ ਕਾਰਵਾਈ? ਜੀ। MRI CT ਸਕੈਨ ਦੀਆਂ ਮਸ਼ੀਨਾਂ ਲੱਗਦੀਆਂ ਕਿਉਂ ਨਹੀਂ? ਕਿਉਂਕਿ ਪ੍ਰਾਈਵੇਟ ਦੁਕਾਨਾਂ ਤੇ ਉੱਤੇ ਅਸਰ ਪੈਂਦਾ। ਇਸ ਲਈ ਉਹ ਰੋਕਦੇ ਨੇ ਤੇ ਫਿਰ ਇਹਨਾਂ ਦੀ ਦੁਕਾਨ ਤਾਂ ਚੱਲਦੀ ਹੈ। ਇਹ ਤਰੀਕਾਕਾਰ ਹੈ।